ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਬੁਲਾਉਣ ਹੋਵੇ ਤੇ ਨਿਗਾਹ ਮਾਰਦੇ ਹਾਂ ਕੁਛ ਉਹਨਾਂ ਖਬਰਾਂ ਦੇ ਉੱਤੇ ਜਿਹੜੀਆਂ ਕਿ ਚਰਚਾ ਦੇ ਵਿੱਚ ਨੇ ਇਸ ਵੇਲੇ। ਤਾਂ ਅਫਗਾਨਿਸਤਾਨ ਦੀ ਜਿਹੜੀ ਸਿਚੁਏਸ਼ਨ ਆ ਉਹਦੇ ਉੱਤੇ ਵਿਸ਼ਵ ਭਰ ਦੇ ਵਿੱਚ ਚਰਚਾ ਹੋ ਰਿਹਾ ਔਰ ਭਾਰਤ ਨੇ 329 ਨਾਗਰਿਕਾਂ ਤੇ 2 ਅਫਗਾਨ ਕਾਨੂੰਨ ਸਾਜ਼ਾਂ ਸਣੇ 392 ਦੇ ਕਰੀਬ ਲੋਕਾਂ ਨੂੰ ਵੱਖੋ ਵੱਖਰੀਆਂ ਫਲਾਈਟਸ ਦੇ ਰਾਹੀਂ ਅਫਗਾਨਿਸਤਾਨ ਤੋਂ ਇੱਥੇ ਭਾਰਤ ਦੇ ਵਿੱਚ ਲਿਆਂਦਾ। 2 ਉਡਾਣਾਂ ਦੋਹਾ ਤੇ ਦੁਸ਼ੰਬੇ ਤੋਂ, ਜਦੋਂ ਕਿ ਤੀਜੀ ਉਡਾਨ ਕਾਬਲ ਤੋਂ ਸਿੱਧੀ ਦਿੱਲੀ ਦੇ ਹਿੰਡਨ ਹਵਾਈ ਬੇਸ ਦੇ ਉੱਤੇ ਉਤਰੀ ਹੈ। ਭਾਰਤੀ ਹਵਾਈ ਸੈਨਾ ਦੇ ਜਿਹੜੇ ਜਹਾਜ਼ ਦੀ ਸਿੱਧੀ ਉਡਾਨ ਦੇ ਵਿੱਚ 168 ਲੋਕ, ਜਿਨ੍ਹਾਂ ਦੇ ਵਿੱਚ 107 ਭਾਰਤੀ, 23 ਅਫਗਾਨ ਸਿੱਖ ਤੇ ਹਿੰਦੂ ਸ਼ਾਮਲ ਸੀਗੇ। ਤਜਾਕਿਸਤਾਨ ਦੀ ਰਾਜਧਾਨੀ ਦੁਸ਼ੰਬੇ ਤੋਂ ਦਿੱਲੀ ਪਹੁੰਚੀ ਏਅਰ ਇੰਡੀਆ ਦੀ ਫਲਾਈਟ ਦੇ ਵਿੱਚ 87 ਭਾਰਤੀ, 2 ਨੇਪਾਲੀ ਨਾਗਰਿਕ ਸਵਾਰ ਸੀਗੇ। ਔਰ ਭਾਰਤੀ ਹਵਾਈ ਸੈਨਾ ਦੇ ਜਹਾਜ਼ ਪਿਛਲੇ ਦਿਨੀ 99 ਲੋਕਾਂ ਦੇ ਇਸ ਸਮੂਹ ਨੂੰ ਕਾਬਲ ਤੋਂ ਲੈ ਕੇ ਤਜਾਕਿਸਤਾਨ ਪਹੁੰਚਿਆ ਸੀਗਾ। ਔਰ 135 ਭਾਰਤੀਆਂ ਦਾ ਇੱਕ ਸਮੂਹ, ਜਿਹਨੂੰ ਅਮਰੀਕਾ ਦੇ ਨੈਟੋ ਜਹਾਜ਼ ਪਿਛਲੇ ਕੁਝ ਦਿਨਾਂ ਤੋਂ ਦੇ ਵਿੱਚ ਕਾਬਲ ਤੋਂ ਦੋਹਾ ਲੈ ਕੇ ਆਏ ਸੀਗੇ, ਉਹ ਵੀ ਇਸ ਵਿਸ਼ੇਸ਼ ਫਲਾਈਟ ਦੇ ਰਾਹੀਂ ਦਿੱਲੀ ਜਿਹੜਾ ਉਹ ਪਹੁੰਚੇ ਸੀਗੇ। ਜਿਹੜੀ ਬ੍ਰਿਟੇਨ ਦੀ ਫੌਜ ਹੈ ਉਹਦਾ ਇਹ ਕਹਿਣਾ ਹੈ ਕਿ ਕਾਬਲ ਦੇ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਅਫਰਾ ਤਫਰੀ ਦਾ ਮਾਹੌਲ ਬਣਿਆ ਹੋਇਆ। 7 ਅਫਗਾਨ ਨਾਗਰਿਕਾਂ ਦੀ ਮੌਤ ਹੋਈ ਹੈ। ਮਰਨ ਵਾਲੇ ਲੋਕ ਸਹਿਮੇ ਹੋਏ ਹਵਾਈ ਅੱਡੇ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ। ਔਰ ਇਹਦੇ ਦੌਰਾਨ ਇਸਲਾਮਿਕ ਸਟੇਟ ਦੇ ਵਿੱਚ ਪੈਦਾ ਹੋ ਰਹੇ ਖਤਰਿਆਂ ਦਾ ਧਿਆਨ ਵੀ ਜਿਹੜਾ ਉਹ ਰੱਖਿਆ ਜਾ ਰਿਹਾ। ਉਧਰ ਬ੍ਰਿਟਨ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਦਾ ਇਹ ਕਹਿਣਾ ਹੈ ਕਿ ਭਲਕੇ ਮੰਗਲਵਾਰ ਨੂੰ G7 ਮੁਲਕਾਂ ਦੇ ਆਗੂਆਂ ਦੀ ਬੈਠਕ ਸੱਦੀ ਹੈ। ਇਹਦੇ ਵਿੱਚ ਅਫਗਾਨਿਸਤਾਨ ਦੇ ਬਣੇ ਹਾਲਾਤਾਂ ਦੇ ਉੱਤੇ ਚਰਚਾ ਜਿਹੜੀ ਉਹ ਕੀਤੀ ਜਾਊਗੀ। ਜੌਨਸਨ ਨੇ ਕੌਮਾਂਤਰੀ ਭਾਈਚਾਰੇ ਨੂੰ ਇਹ ਕਿਹਾ ਕਿ ਸਥਿਤੀ ਨੂੰ ਬੇਕਾਬੂ ਹੋਣ ਤੋਂ ਰੋਕਣ ਲਈ ਇਹਦੇ ਰਾਹ ਲੱਭੇ ਜਾਣੇ ਚਾਹੀਦੇ ਆ। ਪੱਛਮੀ ਮੁਲਕਾਂ ਦੀਆਂ ਸਰਕਾਰਾਂ ਕਾਬਲ ਦੀ ਸਥਿਤੀ ਦੇ ਨਾਲ ਨਿੱਠਣ ਲਈ ਵਿਚਾਰਾਂ ਕਰਦੀਆਂ ਨੇ। ਜੌਨਸਨ ਨੇ ਟਵੀਟ ਕਰਦਿਆਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਕੌਮਾਂਤਰੀ ਭਾਈਚਾਰਾ ਸੁਰੱਖਿਅਤ ਲੋਕਾਂ ਨੂੰ ਉੱਥੋਂ ਕੱਢਣ ਲਈ ਮਿਲ ਕੇ ਕੰਮ ਕਰੇ ਔਰ ਮਨੁੱਖੀ ਸੰਕਟ ਪੈਦਾ ਹੋਣ ਤੋਂ ਰੋਕਿਆ ਜਾਵੇ। ਅਫਗਾਨ ਲੋਕਾਂ ਦੀ ਮਦਦ ਕੀਤੀ ਜਾਵੇ ਤਾਂ ਕਿ 20 ਸਾਲਾਂ ਦੀ ਮਿਹਨਤ ਜਿਹੜੀ ਹੈ ਉਹ ਕਿਤੇ ਅਜਾਈ ਨਾ ਚਲੇ ਜਾਵੇ। ਅਫਗਾਨਿਸਤਾਨ ਦੀ ਗੱਲ ਹੋਈ ਹੈ ਤਾਂ ਇੱਧਰ ਭਾਰਤ ਵਾਲੀਆਂ ਖਬਰਾਂ ਦੇ ਵਿੱਚ ਆਉਣ ਤੋਂ ਪਹਿਲਾਂ ਪਾਕਿਸਤਾਨ ਦੇ ਵੱਲੋਂ ਦੱਸ ਦਈਏ ਕਿ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਦੇ 482ਵੇਂ ਦਿਨ ਦੇ ਮੌਕੇ ਦੇ ਉੱਤੇ ਕਰੋਨਾ ਦੀਆਂ ਦੋਨੋਂ ਡੋਜ਼ ਲੈ ਚੁੱਕੇ ਲੋਕ ਜਿਹੜੇ ਨੇ ਉਹਨਾਂ ਨੂੰ ਸਖਤ ਕਰੋਨਾ ਨਿਯਮਾਂ ਦੇ ਤਹਿਤ ਕਰਤਾਰਪੁਰ ਗੁਰਦੁਆਰਾ ਦਰਬਾਰ ਸਾਹਿਬ ਆਉਣ ਦੀ ਪ੍ਰਵਾਨਗੀ ਦੇਣ ਦਾ ਫੈਸਲਾ ਕੀਤਾ। 20 ਸਤੰਬਰ ਤੋਂ 3 ਰੋਜ਼ਾ ਧਾਰਮਿਕ ਸਮਾਗਮ ਸ਼ੁਰੂ ਹੋਣਗੇ। ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਮਾਰਚ 2020 ਤੋਂ ਕਰਤਾਰਪੁਰ ਗੁਰਦੁਆਰੇ ਦੀ ਯਾਤਰਾ ਜਿਹੜੀ ਉਹ ਬੰਦ ਕੀਤੀ ਗਈ ਸੀ। ਇਹ ਦੱਸਿਆ ਗਿਆ ਕਿ ਸਿੱਖ ਸ਼ਰਧਾਲੂਆਂ ਨੂੰ ਯਾਤਰਾ ਦੀ ਇਜਾਜ਼ਤ ਦੇਣ ਦਾ ਫੈਸਲਾ ਪਿਛਲੇ ਦਿਨੀ ਨੈਸ਼ਨਲ ਕਮਾਂਡ ਤੇ ਆਪਰੇਸ਼ਨ ਸੈਂਟਰ ਦੇ ਵੱਲੋਂ ਲਿਆ ਗਿਆ। ਪਾਕਿਸਤਾਨ ਦੀ ਅਖਬਾਰ ਜਿਹੜੀ ਆ ਡਾਨ, ਉਹਦੇ ਰਿਪੋਰਟ ਦੇ ਮੁਤਾਬਕ NCOC ਦੀ ਮੀਟਿੰਗ ਦੇ ਵਿੱਚ ਸਿੱਖ ਸ਼ਰਧਾਲੂਆਂ ਨੂੰ ਸਖਤ ਕਰੋਨਾ ਨਿਯਮਾਂ ਦੇ ਤਹਿਤ ਅਗਲੇ ਮਹੀਨੇ ਕਰਤਾਰਪੁਰ ਦੀ ਯਾਤਰਾ ਕਰਨ ਦੀ ਪ੍ਰਵਾਨਗੀ ਦੇਣ ਦਾ ਸਰਬਸੰਮਤੀ ਦੇ ਨਾਲ ਫੈਸਲਾ ਲਿਆ ਗਿਆ। ਹੁਣ ਵੇਖਣਾ ਇਹ ਹੋਊਗਾ ਕਿ ਜਿਹੜਾ ਭਾਰਤ ਵਾਲੀ ਸਾਈਡ ਦੇ ਤੋਂ ਕੀ ਇਹ ਪਰਮਿਸ਼ਨ ਜਿਹੜੀ ਆ ਉਹ ਦਿੱਤੀ ਜਾਂਦੀ ਆ ਜਾਂ ਨਹੀਂ। ਪਾਕਿਸਤਾਨ ਨੇ ਪਹਿਲਾਂ ਵੀ ਇੱਕ ਵਾਰੀ ਜਿਹੜੀ ਇਹ ਗੱਲ ਆਖੀ ਸੀ ਕਿ ਉਹ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਤਿਆਰ ਹੈ, ਪਰ ਭਾਰਤ ਵਾਲੀ ਸਾਈਡ ਤੋਂ ਇਹ ਜਿਹੀ ਜਿਹੜਾ ਅੱਗੋਂ ਹੁੰਗਾਰਾ ਕੋਈ ਨਹੀਂ ਸੀ ਮਿਲਿਆ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ 46 ਵਾਰਡਾਂ ਦੇ ਵਾਸਤੇ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਦੇ ਨਾਲ ਨੇਪਰੇ ਚੜ੍ਹ ਗਿਆ ਔਰ 312 ਉਮੀਦਵਾਰਾਂ ਦੀ ਕਿਸਮਤ ਜਿਹੜੀ ਆ ਉਹ ਬੈਲਟ ਬਾਕਸਿਆਂ ਦੇ ਵਿੱਚ ਬੰਦ ਹੋ ਗਈ ਹੈ। 180 ਉਮੀਦਵਾਰ ਰਜਿਸਟਰਡ ਪਾਰਟੀਆਂ ਦੇ ਵੱਲੋਂ, ਜਦੋਂ ਕਿ 132 ਉਮੀਦਵਾਰ ਜਿਹੜੇ ਆਜ਼ਾਦ ਉਮੀਦਵਾਰ ਦੇ ਵਜੋਂ ਕਿਸਮਤ ਆਪਣੀ ਅਜਮਾ ਰਹੇ ਆ। ਸਾਰੇ ਵਾਰਡਾਂ ਦੇ ਵਿੱਚ ਕੋਈ 37.27% ਵੋਟਾਂ ਹੀ ਪਈਆਂ।
ਪੰਜਾਬੀ ਬਾਗ ਹਲਕੇ ਦੇ ਵਿੱਚ ਸਭ ਤੋਂ ਵੱਧ 54.10% ਦੀ ਪੋਲਿੰਗ ਹੋਈ ਹੈ, ਜਦੋਂ ਕਿ ਸਭ ਤੋਂ ਘੱਟ 25.18% ਸ਼ਾਮਨਗਰ ਦੇ ਵਿੱਚ ਹੋਈ ਹੈ। ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਬੋਰਡ ਦੇ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਸਿੱਖ ਵੋਟਰਾਂ ਨੇ 546 ਪੋਲਿੰਗ ਬੂਥਾਂ ਦੇ ਉੱਤੇ ਜਾ ਕੇ ਆਪਣੇ ਜਮਹੂਰੀ ਅਧਿਕਾਰ ਦੀ ਵਰਤੋਂ ਕੀਤੀ ਹੈ। ਇਸ ਵਾਰ ਸੂਚੀਆਂ 'ਚ 80% ਸਿੱਖ ਵੋਟਾਂ ਤਸਵੀਰ ਦੇ ਨਾਲ ਛਾਪੀਆਂ ਗਈਆਂ, ਜਿਹਦੇ ਕਰਕੇ ਜਾਅਲੀ ਵੋਟਾਂ ਭੁਗਤਾਉਣਾ ਔਖਾ ਹੋਇਆ ਔਰ 25 ਅਗਸਤ ਨੂੰ ਇਹਦੇ ਨਤੀਜੇ ਆਉਣਗੇ, ਭਾਵ ਕਿ ਬੁੱਧਵਾਰ ਨੂੰ ਇਹਦੇ ਨਤੀਜੇ ਇੱਥੋਂ ਦੇ ਮੁਤਾਬਕ ਆ ਜਾਣਗੇ ਔਰ ਦੁਪਹਿਰ ਤੱਕ ਨਤੀਜੇ ਆ ਜਾਣ ਦੀ ਆਸ ਹੈ ਬੁੱਧਵਾਰ ਨੂੰ। ਹਰੇਕ ਨਿਗਰਾਨ ਨੂੰ 2 ਵਾਰਡਾਂ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸੌਂਪੀ ਗਈ ਹੈ। ਮੁੱਖ ਮੁਕਾਬਲਾ ਜਿਹੜਾ ਅਕਾਲੀ ਦਲ ਬਾਦਲ, ਸ਼੍ਰੋਮਣੀ ਅਕਾਲੀ ਦਲ ਦਿੱਲੀ, ਪੰਥਕ ਸੇਵਾ ਦਲ ਜਾਗੋ ਦੇ ਦਰਮਿਆਨ ਜਿਹੜਾ ਉਹ ਰਿਹਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਸਾ ਅਤੇ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੀ ਅਗਵਾਈ ਦੇ ਵਿੱਚ ਇਸ ਧੜੇ ਨੂੰ ਆਪਣੇ ਕੰਮਾਂ ਦੇ ਜ਼ੋਰ ਦੇ ਉੱਤੇ ਸਿੱਖ ਵੋਟਰਾਂ ਤੱਕ ਪਹੁੰਚ ਬਣਾਉਣ ਦੀ ਨੀਤੀ ਦੇ ਉੱਤੇ ਅਮਲ ਕੀਤਾ ਗਿਆ, ਜਦੋਂ ਕਿ ਵਿਰੋਧੀ ਧਿਰਾਂ ਦੇ ਵੱਲੋਂ ਚੋਣ ਪ੍ਰਚਾਰ ਦੇ ਦੌਰਾਨ ਬਾਦਲ ਧੜੇ ਨੂੰ ਬੇਅਦਬੀ ਤੇ ਹੋਰ ਮੁੱਦਿਆਂ ਦੇ ਉੱਤੇ ਰਗੜੇ ਜਿਹੜੇ ਉਹ ਲਾਏ ਗਏ। ਇਹ ਥੋੜ੍ਹਾ ਜਿਹਾ ਇੰਟਰਸਟਿੰਗਲੀ ਰਿਹਾ ਕਿ ਬਾਦਲ ਪਰਿਵਾਰ ਜਿਹੜਾ ਸੀਗਾ ਉਹ ਇਹਨਾਂ ਵੋਟਾਂ ਤੋਂ ਲਾਂਭੇ ਰਿਹਾ ਕਿ ਉਹਨੂੰ ਉੱਥੇ ਜੇ ਜਾਂਦਾ ਤੇ ਉਹ ਚਰਚਾ ਜਿਹੜੀ ਹੋਰ ਜਿਹੜੀ ਉਛੜ ਸਕਦੀ ਹੈ, ਜਿਹੜੇ ਮੁੱਦੇ ਉਹਨਾਂ ਦੇ ਖਿਲਾਫ ਉਭਾਰੇ ਗਏ। ਸੋ ਮਨਜਿੰਦਰ ਸਿੰਘ ਸਰਸਾ ਆਪਣੀ ਜਿਹੜੀ ਇਹ ਗੱਦੀ ਬਚਾਈ ਰੱਖਦੇ ਆ ਜਾਂ ਨਹੀਂ, ਇਹਦੇ ਵਿੱਚ ਹੁਣ 2 ਦਿਨ ਜਿਹੜੇ ਆ ਉਹ ਰਹਿ ਗਏ ਆ। 2 ਦਿਨਾਂ ਤੋਂ ਬਾਅਦ ਜਿਹੜੀ ਆ ਉਹ ਕਲੀਅਰ ਹੋ ਜੂਗੀ। ਇਸ ਵੇਲੇ ਜਲੰਧਰ ਅੰਮ੍ਰਿਤਸਰ ਜਿਹੜਾ ਹਾਈਵੇ ਹੈ ਅੰਮ੍ਰਿਤਸਰ ਤੋਂ ਚੱਲ ਕੇ ਦਿੱਲੀ ਤੱਕ ਆਉਂਦਾ, ਜਲੰਧਰ ਦੇ ਵਿੱਚ ਇਹਦੇ ਉੱਤੇ ਜਾਮ ਕਿਸਾਨਾਂ ਨੇ ਲਾਇਆ ਹੋਇਆ, ਰੇਲ ਟਰੈਕ ਵੀ ਰੋਕਿਆ ਹੋਇਆ। ਜਿਹੜੀ ਗੱਲਬਾਤ ਹੋਈ ਸਰਕਾਰ ਦੇ ਨਾਲ ਕਿਸਾਨ ਜਥੇਬੰਦੀਆਂ ਦੀ, ਉਹ ਕਿਸੇ ਨੇਪਰੇ ਨਹੀਂ ਚੜੀ ਔਰ ਇਹ ਧਰਨਾ ਜਾਰੀ ਹੈ। ਜਿਹੜੀ ਇਹ ਗੱਲਬਾਤ ਕਿਸਾਨ ਜਥੇਬੰਦੀਆਂ ਦੇ ਨਾਲ ਹੋਈ, ਇਹਦੇ ਵਿੱਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਗੰਨੇ ਦੇ ਭਾਅ ਦੇ ਬਾਰੇ ਜਿਹੜੀਆਂ 11 ਕਿਸਾਨ ਧਿਰਾਂ ਨੇ ਉਹਨਾਂ ਦੇ ਨਾਲ ਇਹ ਮੀਟਿੰਗ ਕੀਤੀ ਗਈ, ਪਰ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ। 200 ਕਰੋੜ ਰੁਪਏ ਦੇ ਕਰੀਬ ਕਿਸਾਨਾਂ ਦਾ ਰਹਿੰਦਾ ਮਿੱਲਾਂ ਵੱਲ ਨੂੰ, ਕਹਿੰਦੇ ਕਿ ਇਹਦੇ ਵਾਸਤੇ ਤਾਂ ਸਹਿਮਤੀ ਬਣ ਗਈ ਹੈ, ਪਰ ਗੰਨੇ ਦੇ ਭਾਅ ਨੂੰ ਲੈ ਕੇ ਮਾਮਲਾ ਲਟਕ ਗਿਆ। ਪੰਜਾਬ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੀ ਚੇਤਾਵਨੀ ਨੇ ਪੰਜਾਬ ਸਰਕਾਰ ਨੂੰ ਪੈਰੋਂ ਕੱਢਿਆ। ਉਹ ਕਹਿੰਦੇ ਨਹੀਂ ਮੰਨਦੇ ਤਾਂ ਠੀਕ ਹੈ, ਫਿਰ ਸਮੁੱਚਾ ਪੰਜਾਬ ਬੰਦ ਕਰਾਂਗੇ। ਇਹਦੇ ਵਿੱਚ ਫੈਸਲਾ ਲੈਣ ਦੇ ਵਿੱਚ ਕਿਹੜੀ ਮੁਸ਼ਕਲ ਸੀ? 200 ਕਰੋੜ ਰੁਪਈਆ ਮਿੱਲਾਂ ਦਾ, ਕਿਸਾਨਾਂ ਦਾ ਜਿਹੜਾ ਉਹ ਖੜਾ, ਮਿੱਲਾਂ ਨਹੀਂ ਦੇ ਰਹੀਆਂ, ਇਹ ਤਾਂ ਤੁਰੰਤ ਟਰਾਂਸਫਰ ਵੀ ਹੋ ਸਕਦੀ ਸੀਗੀ। 3-3 ਸਾਲ ਤੋਂ 4-4 ਸਾਲ ਤੋਂ ਇਹ ਪੈਸਾ ਖੜਾ। 4 ਸਾਲ ਤੋਂ ਪੰਜਾਬ ਸਰਕਾਰ ਨੇ ਗੰਨੇ ਦਾ ਭਾਅ ਨਹੀਂ ਵਧਾਇਆ, ਕੀ ਖੰਡ ਦਾ ਰੇਟ ਨਹੀਂ ਵਧਿਆ। ਮੁੱਖ ਮੰਤਰੀ ਉਹਨਾਂ ਨੇ 15 ਰੁਪਏ ਵਾਧਾ ਜਿਹੜਾ ਕੀਤਾ ਸੀਗਾ ਉਹਨੂੰ ਨਕਾਰ ਦਿੱਤਾ। 15 ਰੁਪਏ ਵਾਧਾ ਉਸ ਦਿਨ ਕੀਤਾ ਜਿਸ ਦਿਨ ਸਵੇਰ ਨੂੰ ਕਿਸਾਨਾਂ ਨੇ ਅਗਲੇ ਦਿਨ ਜਿਹੜਾ ਹਾਈਵੇ ਜਾਮ ਕਰਨਾ ਸੀ, ਇਸ ਕਰਕੇ ਵੀ ਸ਼ਾਇਦ ਕਿਸਾਨ ਜਿਹੜਾ ਉਹ ਛੱਡ ਦੇਣਗੇ। ਹੁਣ ਅੱਜ ਫੇਰ ਜਿਹੜੀ ਮੀਟਿੰਗ ਹੈ ਕਿਸਾਨ ਧਿਰਾਂ ਦੀ ਗੰਨਾ ਮਾਹਰਾਂ ਦੇ ਨਾਲ ਰੱਖੀ ਗਈ ਹੈ, ਜਿਹਦੇ ਵਿੱਚ ਲਾਗਤ ਮੁੱਲ ਲੈ ਕੇ ਰੂਪ ਰੇਖਾ ਜਿਹੜੀ ਆ ਉਹ ਬਣਾਈ ਜਾਊਗੀ। ਇਹਦੇ ਨਾਲ ਬਹੁਤ ਲੰਬੀਆਂ ਲਾਈਨਾਂ ਜਿਹੜੀਆਂ ਇਸ ਹਾਈਵੇ ਦੇ ਉੱਤੇ ਲੱਗੀਆਂ ਨੇ। ਕਿਸਾਨੀ ਧਿਰਾਂ ਨੇ ਕੱਲ੍ਹ ਰੱਖੜੀ ਦਾ ਤਿਉਹਾਰ ਹੋਣ ਕਰਕੇ ਜਿਹੜੀ ਸਲਿੱਪ ਰੋਡ ਆ ਸਾਈਡ ਦੇ ਉੱਤੋਂ ਜਿਹੜੀ ਸਰਵਿਸ ਰੋਡ ਜਾਂਦੀ ਹੈ ਉਹਨੂੰ ਜ਼ਰੂਰ ਖੋਲ੍ਹ ਦਿੱਤਾ ਕਿ ਤੁਸੀਂ ਉੱਧਰ ਦੀ ਲੰਘ ਸਕਦੇ ਹੋ ਇਸ ਦਿਨ ਤਿਉਹਾਰ ਦੇ ਉੱਤੇ ਜੇਕਰ ਜਾਣਾ। ਬਾਕੀ ਟ੍ਰੈਫਿਕ ਜਿਹੜਾ, ਕਿਉਂਕਿ ਵੱਡੀ ਸਮੱਸਿਆ ਜਿਹੜੀ ਟਰੱਕਾਂ ਦੀ ਬਣੀ ਹੋਈ ਆ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਟਰੱਕ ਨੇ ਉਹ ਖੜ੍ਹੇ ਨੇ, ਕਿਉਂਕਿ ਰੋਜ਼ ਇਸ ਰੂਟ ਦੇ ਉੱਤੋਂ ਵੱਡੀ ਗਿਣਤੀ ਦੇ ਵਿੱਚ ਟਰੱਕ ਜਿਹੜੇ ਆ ਉਹ ਅੰਮ੍ਰਿਤਸਰ ਤੋਂ ਦਿੱਲੀ ਤੱਕ ਜਾਂ ਰਸਤੇ ਦੇ ਵਿੱਚ ਬਾਕੀ ਸ਼ਹਿਰਾਂ ਦੇ ਵਾਸਤੇ ਜਾਂਦੇ ਆ। ਕਿਸਾਨਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਗੱਲਬਾਤ ਤਣ ਪੱਤਣ ਨਹੀਂ ਲੱਗਦੀ, ਉਨੀ ਦੇਰ ਤੱਕ ਉਹ ਆਪਣਾ ਇਹ ਧਰਨਾ ਚੁੱਕਣ ਦੇ ਵਾਸਤੇ ਤਿਆਰ ਨਹੀਂ। ਜੇ ਕਿਸਾਨ ਜਿਹੜੀ ਸਰਕਾਰ ਹੈ ਉਹ ਆਪਣੀ ਗੱਲ 'ਤੇ ਅੜੀ ਰਹਿੰਦੀ ਆ ਵੀ 15 ਰੁਪਏ ਅਸੀਂ ਵਧਾਉਣਾ 4 ਸਾਲਾਂ ਬਾਅਦ, ਉਹ ਵੀ, ਅਤੇ ਫਿਰ ਜਿਵੇਂ ਕਿਸਾਨਾਂ ਨੇ ਇਹ ਕਹਿ ਦਿੱਤਾ ਕਿ ਫਿਰ ਸਰਕਾਰ ਤਿਆਰ ਰਹੇ ਪੰਜਾਬ ਬੰਦ ਦੇ ਵਾਸਤੇ। ਮਨਜੀਤ ਸਿੰਘ ਰਾਏ
ਜਿਹੜੇ ਨੇ ਉਹਨਾਂ ਨੇ ਸਰਕਾਰ ਦੇ ਵਾਅਦੇ ਚੇਤੇ ਕਰਾਏ ਕਿ ਸਰਕਾਰੀ ਵਿਹਾਰ ਨੂੰ ਲੈ ਕੇ ਗਿਲਾ ਉਹਨਾਂ ਨੇ ਜ਼ਾਹਰ ਕੀਤਾ। ਉਹਨਾਂ ਨੇ ਕਿਹਾ ਕਿ ਸਰਕਾਰ ਨੇ 2017 ਦੇ ਵਿੱਚ ਵਾਅਦਾ ਕੀਤਾ ਸੀਗਾ ਕਿ ਹਰ ਵਾਰੇ ਗੰਨੇ ਦਾ ਰੇਟ ਵਧੂਗਾ। ਮੁੱਖ ਮੰਤਰੀ ਨੇ 29 ਸਤੰਬਰ 2020 ਨੂੰ ਵਾਅਦਾ ਕੀਤਾ ਸੀਗਾ ਕਿ ਹਫ਼ਤੇ ਦੇ ਵਿੱਚ ਗੰਨੇ ਦਾ ਭਾਅ ਐਲਾਨ ਦਿੱਤਾ ਜਾਊਗਾ। 4 ਸਾਲ ਕਹਿੰਦੇ ਲੰਘ ਗਏ ਅਤੇ ਹੁਣ ਸਰਕਾਰ ਕਹਿੰਦੀ 15 ਰੁਪਈਏ ਜਿਹੜੇ ਜੀ ਉਹ ਅਸੀਂ ਕਰ ਦਾਂਗੇ। ਹੁਣ ਕਿਸਾਨ ਕੀ ਕਰਨ ਜੇ ਮੁੱਖ ਮੰਤਰੀ ਆਪਣੇ ਘਰੋਂ ਹੀ ਨਹੀਂ ਨਿਕਲੇ ਔਰ 4 ਸਾਲ ਬਾਅਦ ਤਾਂ ਹੁਣ ਉਹ ਨਿਕਲੇ। ਹੁਣ ਉਹ ਕਹਿੰਦੇ ਠੀਕ ਹੈ 15 ਰੁਪਈਏ ਜਿਹੜੇ ਉਹ ਵਧਾ ਦਿਆਂਗੇ। ਕਿਸਾਨਾਂ ਨੂੰ ਇਹ 15 ਰੁਪਈਏ ਜਿਹੜੇ ਆ ਉਹ ਮਨਜ਼ੂਰ ਨਹੀਂ। ਇਹ ਗੱਲ ਕਿਸਾਨਾਂ ਦੀ ਚੱਲ ਰਹੀ ਹੈ ਅਤੇ ਇਸ ਵੇਲੇ ਖੇਤੀ ਕਾਨੂੰਨਾਂ ਦੇ ਖਿਲਾਫ ਛਿੜੀ ਕਿਸਾਨਾਂ ਦੀ ਜੰਗ ਪੰਜਾਬ ਦੇ ਵਿੱਚ ਕਈ ਕੁਛ ਨਵਾਂ ਜਿਹੜਾ ਉਹ ਖੜਾ ਕਰ ਰਹੀ ਹੈ। ਇੱਕ ਤਾਂ ਲੋਕ ਸਵਾਲ ਕਰਨ ਲੱਗੇ ਆ, ਬੜੇ ਸਲੀਕੇ ਦੇ ਨਾਲ ਕਿਸਾਨ ਜਿਹੜੀਆਂ ਧਿਰਾਂ ਨੇ ਉਹ ਸਵਾਲ ਕਰਨ ਲੱਗੀਆਂ ਨੇ। ਥਾਂ ਥਾਂ ਦੇ ਉੱਤੇ ਜਿਹੜੇ ਇਹ ਸਿਆਸੀ ਲੋਕ ਨੇ ਉਹਨਾਂ ਨੂੰ ਕਿਸਾਨਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓਜ਼ ਜਿਹੜੀਆਂ ਨੇ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਗੇ ਸ਼ੇਅਰ ਹੋ ਰਹੀਆਂ ਨੇ ਔਰ ਲੋਕ ਇਹ ਜਿਹੜੇ ਸਵਾਲ ਕਰਨ ਵਾਲੇ ਨੇ ਉਹਨਾਂ ਦੀ ਇਸ ਗੱਲੋਂ ਸ਼ਲਾਘਾ ਕਰ ਰਹੇ ਆ ਕਿ ਉਹ ਚੀਕਾਂ ਕੂਕਾਂ ਮਾਰਨ ਦੀ ਜਗ੍ਹਾ ਦੇ ਉੱਤੇ ਪੰਜਾਬ ਪੱਧਰ ਦੇ ਸਵਾਲ ਜਿਹੜੇ ਆ ਉਹ ਇਹਨਾਂ ਆਗੂਆਂ ਨੂੰ ਕਰ ਰਹੇ ਆ। ਜੇ ਤੁਸੀਂ ਉਹ ਵੀਡੀਓਜ਼ ਦੇਖੀਆਂ ਨੇ ਤੇ ਕੋਈ ਵੀਡੀਓ ਇਸ ਤਰ੍ਹਾਂ ਦੀ ਨਹੀਂ ਆ ਜਿਹਦੇ ਵਿੱਚ ਇਹਨਾਂ ਨੇਤਾਵਾਂ ਨੂੰ ਕੋਈ ਜਵਾਬ ਆਇਆ ਹੋਵੇ। ਜਵਾਬ ਹੈ ਨਹੀਂ ਗਾ। ਔਰ ਇਸ ਵੇਲੇ ਜਿਹੜੇ ਪੰਜਾਬ ਦੇ 10% ਪਿੰਡ ਨੇ ਜਿਨ੍ਹਾਂ ਦੇ ਵਿੱਚ ਸਿਆਸੀ ਧਿਰਾਂ ਦੇ ਦਾਖਲੇ 'ਤੇ ਪਾਬੰਦੀ ਦੇ ਬੋਰਡ ਲੱਗ ਗਏ ਆ। ਚਿਰਾਂ ਦੀ ਔਖ ਹੁਣ ਉੱਭਰ ਕੇ ਸਾਹਮਣੇ ਆਉਣ ਲੱਗੀ ਹੈ। ਮਾਲਵੇ ਦੇ 125 ਪਿੰਡਾਂ ਦੇ ਵਿੱਚ ਸਿਆਸੀ ਆਗੂਆਂ ਲਈ ਚੇਤਾਵਨੀ ਦੇਣ ਵਾਲੇ ਬੋਰਡ ਜਿਹੜੇ ਲੱਗੇ ਆ। ਕਿਤੇ ਤਾਂ ਸਾਰੇ ਨੇਤਾਵਾਂ ਦੇ ਬਾਈਕਾਟ ਦੀ ਗੱਲ ਕਹੀ ਗਈ ਹੈ, ਕਿਤੇ ਆਗੂਆਂ ਨੂੰ ਪਿੰਡ ਦੀ ਜੂਹ 'ਚ ਪੈਰ ਨਾ ਪਾਉਣ ਦੀ ਨਸੀਹਤ ਦਿੱਤੀ ਗਈ ਹੈ। ਚੌਕਸੀ ਬੋਰਡ ਲਾਉਣ ਦੇ ਵਿੱਚ ਬਠਿੰਡਾ ਜ਼ਿਲ੍ਹਾ ਸਭ ਤੋਂ ਅੱਗੇ ਹੈ, ਜਿੱਥੇ ਹੁਣ ਤੱਕ 26 ਪਿੰਡਾਂ ਦੇ ਵਿੱਚ ਸਿਆਸੀ ਆਗੂਆਂ ਦੇ ਬਾਈਕਾਟ ਦਾ ਫੈਸਲਾ ਹੋ ਚੁੱਕਾ ਹੈ। ਪਿੰਡ ਜੰਗੀ ਰਾਣਾ ਦੇ ਵਿੱਚ ਆਗੂਆਂ ਨੂੰ ਪੋਸਟਰ ਲਾਏ ਜਾਣ ਦੀ ਵੀ ਮਨਾਹੀ ਹੈ ਔਰ ਇਹਦੇ ਵਿੱਚ ਕੋਈ ਸਿਆਸੀ ਪੋਸਟਰ ਲਾ ਗਿਆ ਸੀ ਤਾਂ ਕਿਸਾਨ ਆਗੂਆਂ ਨੇ ਤਾੜਨਾ ਕਰਕੇ ਇਹਨਾਂ ਪੋਸਟਰਾਂ ਨੂੰ ਜਿਹੜਾ ਉਹ ਲਾ ਦਿੱਤਾ, ਕਿਉਂਕਿ ਉਹਨਾਂ ਨੇ ਇਹ ਕਿਹਾ ਕਿ ਨਹੀਂ ਅਸੀਂ ਜਿਹੜੇ ਪੋਸਟਰ ਨੇ ਉਹ ਲੱਗਣ ਨਹੀਂ ਦੇਣੇ। ਇੱਥੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਨੇ ਇਕੱਠੇ ਹੋ ਕੇ ਫੈਸਲਾ ਲਿਆ ਕਿ ਪਿੰਡਾਂ ਦੇ ਵਿੱਚ ਆਉਣ ਵਾਲੇ ਜਿਹੜੇ ਸਿਆਸੀ ਲੋਕ ਨੇ ਉਹਨਾਂ ਨੂੰ ਇਹ ਨੌਜਵਾਨ ਸਵਾਲ ਕਰਨਗੇ ਔਰ ਪਿੰਡਾਂ ਦੇ ਇਹ ਜਿਹੜੇ ਨੌਜਵਾਨ ਨੇ ਹਰ ਪਿੰਡ ਦੇ ਵਿੱਚੋਂ ਇਕੱਠੇ ਕੀਤੇ ਗਏ ਆ ਔਰ ਇਹ ਆਖਿਆ ਗਿਆ ਕਿ ਸਵਾਲ ਜਿਹੜੇ ਪੰਜਾਬ ਪੱਧਰ ਦੇ ਉੱਤੇ ਹੋਣਗੇ। ਅਕਾਲੀ ਆਗੂਆਂ ਤੋਂ ਮੋਦੀ ਹਕੂਮਤ ਵੇਲੇ ਲਿਆਂਦੇ ਖੇਤੀ ਕਾਨੂੰਨਾਂ ਦੀ ਪਹਿਲਾਂ ਹਮਾਇਤ ਕਰਨ, ਸੁਪਰੀਮ ਕੋਰਟ ਦੇ ਵਿੱਚ ਮੋਦੀ ਹਕੂਮਤ ਦੇ ਵੱਲੋਂ ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ ਤਹਿਤ ਫਸਲਾਂ ਦੇ ਭਾਅ ਦੇਣ ਤੋਂ ਨਾ ਕਰਨ ਤੇ ਧਾਰੀ ਚੁੱਪ ਤੇ ਪੰਜਾਬ ਦੇ ਵਿੱਚ ਚਿੱਟੇ ਸਣੇ ਹੋਰ ਨਸ਼ਿਆਂ ਬਾਰੇ ਸਵਾਲ ਪੁੱਛੇ ਜਾਣਗੇ। ਆਮ ਆਦਮੀ ਪਾਰਟੀ ਕੋਲੋਂ ਸਭ ਤੋਂ ਪਹਿਲਾਂ ਖੇਤੀ ਕਾਨੂੰਨ ਲਾਗੂ ਕਰਨ ਲਈ ਦਿੱਲੀ ਵਿੱਚ ਜਾਰੀ ਕੀਤੇ ਨੋਟੀਫਿਕੇਸ਼ਨ, APMC ਮੰਡੀਆਂ ਖਤਮ ਕਰਨ ਵਾਲੇ ਮੈਨੀਫੈਸਟੋ ਦਰਜ ਕੀਤੇ ਸੰਬੰਧੀ ਸਵਾਲ ਪੁੱਛੇ ਜਾਣਗੇ। ਜਿਹੜੀਆਂ ਸਿਆਸੀ ਪਾਰਟੀਆਂ ਤੋਂ ਨਿੱਜੀਕਰਨ ਨੀਤੀ ਰੱਦ ਕਰਨ, ਪੂੰਜੀਪਤੀਆਂ ਦਾ ਕਾਰੋਬਾਰ ਖੋਹਣ ਤੇ ਵਿਦੇਸ਼ ਕੰਪਨੀਆਂ ਨੂੰ ਦੇਸ਼ 'ਚ ਕੱਢਣ ਬਾਰੇ ਸਵਾਲ ਕੀਤੇ ਜਾਣਗੇ। ਕਾਂਗਰਸੀ ਆਗੂਆਂ ਤੋਂ ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫ ਕਰਨ, ਘਰ ਘਰ ਨੌਕਰੀ ਦੇਣ, ਨਸ਼ਾ ਖਤਮ ਕਰਨ ਦੇ ਵਾਅਦੇ ਪੂਰੇ ਨਾ ਹੋਣ ਦੇ ਉੱਤੇ ਸਵਾਲ ਜਿਹੜੇ ਆ ਉਹ ਪੁੱਛੇ ਜਾਣਗੇ। ਨੌਜਵਾਨਾਂ ਦੇ ਵਿੱਚ ਆ ਰਹੀ ਜਿਹੜੀ ਇਹ ਤਬਦੀਲੀ ਆ ਬਿਨਾਂ ਕਿਸੇ ਸ਼ੱਕ ਦੇ ਇਹ ਇੱਕ ਨਿੱਗਰ ਸੋਚ ਵੱਲ ਨੂੰ ਇਸ਼ਾਰਾ ਕਰਦੀ ਹੈ ਕਿ ਜਿਹੜੇ ਨੌਜਵਾਨ ਨੇ ਜੇ ਉਹ ਇਸ ਤਰੀਕੇ ਨੂੰ ਅਪਣਾ ਲੈਂਦੇ ਆ ਤਾਂ ਬਿਨਾਂ ਕਿਸੇ ਸ਼ੱਕ ਦੇ ਇਹ ਇੱਕ ਨਵੀਂ ਚੀਜ਼ ਜਿਹੜੀ ਉਹ ਹੋਊਗੀ। ਇੱਥੇ 2 ਜਿਹੜੇ MLA ਸੀਗੇ ਉਹ ਘਿਰੇ ਲੁਧਿਆਣੇ ਦੇ ਨੇੜੇ ਕੱਲ੍ਹ ਔਰ ਲੋਕਾਂ ਨੇ ਸਵਾਲ ਕੀਤੇ, ਜਵਾਬ ਉਹਨਾਂ ਨੂੰ ਨਹੀਂ ਆਏ। ਇਹਦੀ ਵੀਡੀਓ ਆ ਗਈ। ਉੱਧਰ ਮੋਗੇ ਤੋਂ ਜਿਹੜੇ MLA ਨੇ ਡਾਕਟਰ ਹਰਜੋਤ ਕਮਲ ਉਹ ਵੀ ਕਿਸਾਨਾਂ ਦੇ ਸਵਾਲਾਂ ਦੇ ਵਿੱਚ ਘਿਰ ਗਏ। ਉਹਨਾਂ ਨੂੰ ਵੀ ਲੋਕਾਂ ਨੇ ਜਿਹੜਾ ਸੀਗਾ ਪਿੰਡ ਘੱਲ ਕਲਾਂ ਵਿੱਚ ਪੈਂਦੇ ਜਿਹੜੇ ਉੱਥੇ ਡਾਕਟਰ ਹਰਜੋਤ ਕਮਲ ਪਹੁੰਚੇ ਤਾਂ ਉੱਥੇ ਸਵਾਲ ਜਿਹੜੇ ਸੀਗੇ ਉਹ ਵੱਡੇ ਪੱਧਰ ਦੇ ਉੱਤੇ ਉਹਨਾਂ ਨੂੰ ਕੀਤੇ ਗਏ। ਜਿਹੜਾ ਕਰਜ਼ਾ ਮਾਫੀ, ਘਰ ਘਰ ਨੌਕਰੀ ਸੰਬੰਧੀ ਸਵਾਲ ਕੀਤੇ ਗਏ।
ਕਿਸਾਨਾਂ ਨੇ ਵਿਧਾਇਕ ਨੂੰ ਕਿਹਾ ਕਿ ਵੋਟਾਂ ਲਈ ਗੇੜੇ ਮਾਰ ਕੇ ਮਾਹੌਲ ਨਾ ਖਰਾਬ ਕੀਤਾ ਜਾਵੇ। ਦੂਜੇ ਪਾਸੇ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਜਿਹੜਾ ਦੀ ਇਹ ਗੱਲ ਕਹੀ ਕਿ ਅਕਾਲੀ ਆਗੂ ਆਏ ਸੀ ਕੁਝ ਦਿਨ ਪਹਿਲਾਂ, ਉਹਨਾਂ ਨੂੰ ਕਿਸੇ ਨੇ ਝੰਡੀ ਨਹੀਂ ਵਿਖਾਈ। ਔਰ ਉਹਨਾਂ ਨੇ ਕਿਹਾ ਕਿ ਕਾਂਗਰਸ ਐਲਾਨ ਕਰ ਚੁੱਕੀ ਹੈ ਪਹਿਲਾਂ ਹੀ ਕਿ ਵਿਧਾਨ ਸਭਾ ਦੇ ਵਿੱਚ ਅਸੀਂ ਖੇਤੀ ਕਾਨੂੰਨ ਜਿਹੜੇ ਆ ਉਹਨੂੰ ਆ ਰਿਹਾ ਜਿਹੜਾ ਵਿਧਾਨ ਸਭਾ ਉਹਦੇ ਵਿੱਚ ਰੱਦ ਕਰ ਦਿਆਂਗੇ। ਸਮਰਾਲਾ ਦੇ ਵਿੱਚ ਕਿਸਾਨਾਂ ਦੇ ਵਿਰੋਧ ਕਰਕੇ ਕੈਬਨਿਟ ਮੰਤਰੀ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਨੇ ਆਉਣਾ ਸੀਗਾ ਤੇ ਭਾਰਤ ਭੂਸ਼ਣ ਦੇ ਵੱਲੋਂ ਢੰਡੇ ਡਰੇਨ ਦਾ ਉਦਘਾਟਨ ਕਰਨਾ ਸੀਗਾ, ਪਰ ਕਿਸਾਨ ਇਕੱਠੇ ਹੋ ਗਏ ਤੇ ਇਹ ਲੋਕ ਤਾਂ ਆਏ ਨਹੀਂ ਉਦਘਾਟਨ ਕਰਨ ਦੇ ਵਾਸਤੇ। ਜਿਹੜੇ ਉੱਥੇ ਪਹੁੰਚੇ 2 ਜਾਣੇ, ਉਹਦੇ ਵਿੱਚ ਇੱਕ ਤਾਂ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਸੀ, ਦੂਜਾ ਹਲਕਾ ਪਾਇਲ ਦਾ ਵਿਧਾਇਕ ਲਖਵੀਰ ਸਿੰਘ ਲੱਖਾ ਸੀਗਾ। ਉਹਨਾਂ ਨੇ ਇਹ ਉਦਘਾਟਨ ਕਰਤਾ। ਉਹਨਾਂ ਨੂੰ ਕਈ ਸਵਾਲ ਜਿਹੜੇ ਉਹ ਕੀਤੇ ਗਏ। ਹਾਲਾਂਕਿ ਜਿਹੜਾ ਲਖਵੀਰ ਸਿੰਘ ਲੱਖਾ MLA ਸੀ, ਉਹਦੇ ਵੱਲੋਂ ਇਸ ਸਭ ਕਾਸੇ ਨੂੰ ਇੱਕ ਹੋਰ ਹੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਕਿਸਾਨ ਜਥੇਬੰਦੀਆਂ ਸਿਰਫ ਜਿਨ੍ਹਾਂ ਦੀ ਜਾਨ ਗਈ ਆ ਉਹ ਕਿਸਾਨਾਂ ਦੀ ਮਦਦ ਕਰ ਰਹੇ, ਮਜ਼ਦੂਰਾਂ ਦੀ ਨਹੀਂ। ਇਹ ਇੱਕ ਜਾਣਬੁੱਝ ਕੇ ਭੰਬਲ ਭੂਸਾ ਕ੍ਰੀਏਟ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ। ਜਦੋਂ ਕਿ ਕਿਸਾਨਾਂ ਨੇ ਉੱਥੇ ਆਖਿਆ ਕਿ ਜਿਹੜਾ ਫੰਡ ਇਕੱਠਾ ਹੋ ਰਿਹਾ, ਕਿਸਾਨ ਜਥੇਬੰਦੀਆਂ ਨੇ ਪਹਿਲਾਂ ਹੀ ਕਿਹਾ ਕਿ ਇਹ ਫੰਡ ਆਪਣੀ ਜਾਨ ਗਵਾਉਣ ਵਾਲੇ, ਚਾਹੇ ਉਹ ਕਿਸਾਨ ਨੇ ਚਾਹੇ ਮਜ਼ਦੂਰ ਨੇ, ਉਹਨਾਂ ਦੇ ਵਿੱਚ ਵੰਡਵਾਂ ਜਿਹੜਾ ਉਹ ਦੇ ਦਿੱਤਾ ਜਾਊਗਾ। ਇਹ ਗੱਲ ਉਹਨਾਂ ਨੇ ਜਿਹੜੀ ਆਖੀ। ਇਹਦੇ ਉੱਤੇ ਜਿਹੜਾ ਸੀਗਾ ਇੱਕ ਇਸ ਵੇਲੇ ਆਗੂ ਜਿਸ ਤਰੀਕੇ ਦੇ ਨਾਲ ਥਾਂ ਥਾਂ ਦੇ ਉੱਤੇ ਘਿਰ ਰਹੇ ਆ, ਕਿਉਂਕਿ ਉੱਤੋਂ ਚੋਣਾਂ ਆ ਰਹੀਆਂ ਨੇ। ਇਦੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਵੀ ਇਸੇ ਤਰੀਕੇ ਦੇ ਨਾਲ ਥਾਂ ਥਾਂ ਦੇ ਉੱਤੇ ਜਿਹੜਾ ਉਹ ਘੇਰਿਆ ਗਿਆ ਸੀ। ਔਰ ਇਸੇ ਜਿਹੜਾ ਘੇਰਨ ਦੇ ਕਰਕੇ ਜਿਹੜੇ ਆਗੂ ਨੇ ਉਹ ਡਰਨ ਲੱਗੇ ਆ ਪਿੰਡਾਂ ਦੇ ਵਿੱਚ ਜਿਹੜਾ ਉਹ ਜਾਣ ਤੋਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ 2 ਸਲਾਹਕਾਰਾਂ ਨੂੰ ਤਾੜਨਾ ਕੀਤੀ ਹੈ, ਜਿਨ੍ਹਾਂ ਕਸ਼ਮੀਰ ਤੇ ਪਾਕਿਸਤਾਨ ਦੇ ਨਾਲ ਸੰਬੰਧਿਤ ਸੰਵੇਦਨਸ਼ੀਲ ਮਸਲਿਆਂ ਤੇ ਟਿੱਪਣੀਆਂ ਕੀਤੀਆਂ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਟਿੱਪਣੀਆਂ ਦੇ ਨਾਲ ਸੂਬੇ ਦੇ ਨਾਲ ਨਾਲ ਦੇਸ਼ ਦੀ ਅਮਨ ਸ਼ਾਂਤੀ ਤੇ ਸਥਿਰਤਾ ਨੂੰ ਖਤਰਾ ਪੈਦਾ ਹੋ ਸਕਦਾ। ਇਹ ਕਿਹਾ ਜਾਂਦਾ ਹੈ ਕਿ ਸਲਾਹਕਾਰਾਂ ਦੀ ਬਦੌਲਤ ਹਾਈਕਮਾਨ 'ਚ ਵੀ ਨਵਜੋਤ ਸਿੰਘ ਸਿੱਧੂ ਦੀ ਕਿਰਕਰੀ ਹੋਈ ਹੈ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਚੰਡੀਗੜ੍ਹ ਆਉਣ ਦੀ ਸੰਭਾਵਨਾ ਹੈ, ਜਿਹਦੇ ਕੋਲ ਮੁੱਖ ਮੰਤਰੀ ਇਹ ਮਾਮਲਾ ਰੱਖ ਸਕਦੇ ਆ। ਮੁੱਖ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਇਹ ਨਸੀਹਤ ਕੀਤੀ ਹੈ ਕਿ ਆਪਣੇ ਸਲਾਹਕਾਰਾਂ ਨੂੰ ਸਿਰਫ ਸਲਾਹ ਦੇਣ ਤੱਕ ਸੀਮਤ ਰੱਖਣ ਤੇ ਉਹਨਾਂ ਨੂੰ ਮਸਲਿਆਂ ਉੱਤੇ ਨਾ ਬੋਲਣ ਲਈ ਕਹਿਣ, ਜਿਹਦੇ ਬਾਰੇ ਸਲਾਹਕਾਰਾਂ ਨੂੰ ਜਾਂ ਤਾਂ ਬਹੁਤ ਥੋੜ੍ਹਾ ਪਤਾ ਹੁੰਦਾ ਜਾਂ ਫਿਰ ਕੋਈ ਜਾਣਕਾਰੀ ਹੀ ਨਹੀਂ ਹੁੰਦੀ। ਉਹਨਾਂ ਨੂੰ ਆਪਣੀਆਂ ਟਿੱਪਣੀਆਂ ਦੇ ਨਿਕਲਣ ਵਾਲੇ ਅਰਥਾਂ ਦੀ ਵੀ ਸਮਝ ਨਹੀਂ ਹੈ। ਮੁੱਖ ਮੰਤਰੀ ਨੇ ਇਹ ਜਿਹੜੀ ਪ੍ਰਕਿਰਿਆ ਹੈ, ਡਾਕਟਰ ਪਿਆਰੇ ਲਾਲ ਗਰਗ ਦੇ ਵੱਲੋਂ ਪਾਕਿਸਤਾਨ ਦੀ ਨਿਖੇਧੀ ਕਰਨ ਤੇ ਉਹਨਾਂ ਨੂੰ ਕੀਤੇ ਸਵਾਲ ਤੇ ਇਹ ਤੋਂ ਪਹਿਲਾਂ ਕਸ਼ਮੀਰ ਦੇ ਬਾਰੇ ਮਾਲਵਿੰਦਰ ਮਾਲੀ ਦੀ ਵਿਵਾਦਪੂਰਨ ਬਿਆਨਬਾਜ਼ੀ ਦੇ ਸੰਦਰਭ ਦੇ ਵਿੱਚ ਸਾਹਮਣੇ ਆਈ ਹੈ। ਕੈਪਟਨ ਨੇ ਇਹ ਗੱਲ ਕਹੀ ਹੈ ਕਿ ਬਿਆਨ ਪਾਕਿਸਤਾਨ ਤੇ ਕਸ਼ਮੀਰ ਦੇ ਬਾਰੇ ਭਾਰਤ ਤੇ ਕਾਂਗਰਸ ਪਾਰਟੀ ਦੀ ਪੋਜੀਸ਼ਨ ਦੇ ਬਿਲਕੁਲ ਜਿਹੜੇ ਉਲਟ ਜਾਂਦੇ ਨੇ। ਉਹਨਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਆਪਣੇ ਸਲਾਹਕਾਰਾਂ ਵੱਲੋਂ ਭਾਰਤ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਪਹਿਲਾਂ ਉਹਨਾਂ ਦੇ ਉੱਤੇ ਸਖਤੀ ਕਰਨ ਨੂੰ ਕਿਹਾ। ਮੁੱਖ ਮੰਤਰੀ ਨੇ ਵੀ ਕਿਹਾ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਸੀ ਤੇ ਹੁਣ ਵੀ ਹੈ, ਪਰ ਇਹਦੇ ਉਲਟ ਮਾਲੀ ਨੇ ਪਾਕਿਸਤਾਨ ਦੀ ਹਾਂ ਦੇ ਵਿੱਚ ਹਾਂ ਮਿਲਾਉਣ ਵਾਲਾ ਬਿਆਨ ਦਿੱਤਾ ਸੀ, ਜਿਹੜਾ ਕਿ ਪੂਰੀ ਤਰ੍ਹਾਂ ਦੇਸ਼ ਵਿਰੋਧੀ ਹੈ। ਔਰ ਇਹ ਮਾਮਲਾ ਤੁਸੀਂ ਇਹ ਕਹ ਲਓ ਕਿ ਪਿਛਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰੀ ਮਿਲ ਕੇ ਆਏ ਸੀਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ, ਔਰ ਇਹ ਸਮਝਿਆ ਜਾ ਰਿਹਾ ਸੀਗਾ ਕਿ ਸ਼ਾਇਦ ਕਿਤੇ ਨਾ ਕਿਤੇ ਦੋਨਾਂ ਦੇ ਵਿਚਾਲੇ ਕੋਈ ਸੁਰ ਜਿਹੜੀ ਆ ਮਾੜੀ ਮੋਟੀ ਮਿਲ ਸਕਦੀ ਆ ਤੇ ਉਹ ਸੁਰ ਮਿਲਣ ਦੇ ਨਾਲ ਜਿਹੜਾ ਟਕਰਾਓ ਦੋਨਾਂ ਦੇ ਵਿਚਾਲੇ ਚੱਲ ਰਿਹਾ ਉਹ ਘਟ ਸਕਦਾ। ਪਰ ਮੁੱਖ ਮੰਤਰੀ ਦੇ ਇਹਨਾਂ ਬਿਆਨਾਂ ਤੋਂ ਬਾਅਦ ਇਹ ਲਗਭਗ ਸਪਸ਼ਟ ਹੈ ਕਿ ਇਹ ਟਕਰਾਓ ਘਟਣਾ ਨਹੀਂ ਗਾ, ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਵੀ ਜਿਹੜਾ ਆਉਣ ਵਾਲਾ ਉਹਦੇ ਸੰਬੰਧੀ ਨਵਜੋਤ ਸਿੰਘ ਸਿੱਧੂ ਹੋਰੀ ਦੱਸ ਰਹੇ ਆ ਕਿ ਕੀ ਕੁਝ ਹੋਣਾ। ਹੁਣ ਜੋ ਕੁਝ ਨਵਜੋਤ ਸਿੰਘ ਸਿੱਧੂ ਹੋਰੀ ਕਹਿ ਰਹੇ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਉਹ ਸਾਰਾ ਕੁਝ ਕਰਕੇ ਦਿਖਾਉਣਗੇ, ਇਹ ਬੜਾ ਅਹਿਮ ਜਿਹੜਾ ਉਹ ਸਵਾਲ ਰਹੂਗਾ। ਔਰ ਇੱਥੇ ਜਿਹੜੀ ਕਾਂਗਰਸ ਦੇ ਵਿਚਾਲੇ ਕਾਟੋ ਕਲੇਸ਼ ਵੈਸੇ ਤਾਂ ਸਾਰੀਆਂ ਪਾਰਟੀਆਂ 'ਚ ਹੀ ਚੱਲੀ ਜਾਂਦਾ, ਇਹ ਘਟਣ ਦੀ ਜਗ੍ਹਾ ਦੇ ਉੱਤੇ ਕੋਈ ਨਾ ਕੋਈ ਨਵੇਂ ਰੂਪ ਦੇ ਵਿੱਚ ਜਿਹੜਾ ਦੀ ਉਹ ਸਾਹਮਣੇ ਆ ਰਿਹਾ ਕਿਹਾ ਜਾ ਸਕਦਾ, ਜਿਵੇਂ ਮੁੱਖ ਮੰਤਰੀ ਨੇ ਸਲਾਹਕਾਰਾਂ ਦੇ ਉੱਤੇ ਜਿਹੜੀ ਆ ਉਹ ਟਿੱਪਣੀਆਂ ਹੁਣ ਕੀਤੀਆਂ ਨੇ।
ਬਹੁਤ ਬਹੁਤ ਧੰਨਵਾਦ ਤੁਹਾਡਾ ਸਭ ਦਾ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਨੂੰ ਦੁਬਾਰਾ ਫਿਰ ਇਸੇ ਪ੍ਰੋਗਰਾਮ ਦੇ ਵਿੱਚ ਹੋਊਗੀ। ਤਦ ਤੱਕ ਲਈ ਇਜਾਜ਼ਤ ਦਿਓ। ਧੰਨਵਾਦ। ਸਤਿ ਸ਼੍ਰੀ ਅਕਾਲ।